ਈਰਾਨ ਦੀ ਜੰਗ ਨੂੰ ਲੈ ਕੇ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹ ਹਜੇ ਵੀ ਲੋਕਡਾਊਨ ਆ ਤੇ ਯੂਐਸ ਅਵੇਟ ਕਰ ਰਿਹਾ ਆ ਵੀ ਉਹ ਜਿੱਦਾਂ ਵੇਟ ਕਰ ਰਿਹਾ ਵੀ ਕਿਸ ਟਾਈਮ ਦੇ ਉੱਤੇ ਜਿਹੜਾ ਪੀਸ ਪ੍ਰਪੋਜ਼ਲ ਆ ਉਹਦਾ ਜਿਹੜਾ ਰਿਸਪੌਂਸ ਆ ਉਹ ਈਰਾਨ ਵੱਲੋਂ ਆਊਗਾ। ਈਰਾਨ ਨੂੰ 15 ਪੁਆਇੰਟ ਪੀਸ ਪ੍ਰਪੋਜ਼ਲ ਦਿੱਤਾ ਗਿਆ ਸੀ। ਇਹ ਸੀਬੀਐਸ ਨਿਊਜ਼ ਦੀ ਰਿਪੋਰਟ ਕਰ ਰਹੀ ਆ, ਪਿਛਲੇ ਦਿਨਾਂ ਚ ਆਪਾਂ ਵੀ ਤੁਹਾਨੂੰ ਰਿਪੋਰਟ ਕੀਤਾ ਸੀ। ਤੇ ਟਰੰਪ ਉਹਨਾਂ ਨੇ 10 ਦਿਨ ਵਧਾ ਦਿੱਤੇ ਆ, ਅਪ੍ਰੈਲ 5 ਤੱਕ ਜਿਹੜੀ ਡੇਟ ਕਰ ਦਿੱਤੀ ਆ ਵੀ ਤਦੋਂ ਤੱਕ ਜਿਹੜੀ ਗੱਲਬਾਤ ਕਰੋ, ਨਹੀਂ ਤਾਂ ਫਿਰ ਅਸੀਂ ਅਟੈਕ ਕਰਾਂਗੇ। ਯੂਐਸ ਇਜ਼ਰਾਈਲੀ ਸਟ੍ਰਾਈਕਸ ਔਨ ਈਰਾਨ ਤੇ ਜੋ ਲੈਬਨਾਨ ਦੇ ਵਿੱਚ ਹੈਗੇ ਆ ਇਜ਼ਰਾਈਲ ਵਾਲੇ ਲਗਾਤਾਰ ਚੱਲ ਰਹੇ ਹੈਗੇ ਆ। ਸਾਈਬਰ ਕ੍ਰਿਮੀਨਲਸ ਜੋ ਈਰਾਨ ਦੇ ਨਾਲ ਲਿੰਕਡ ਆ, ਉਹਨਾਂ ਨੇ ਕਹਿੰਦੇ ਵੀ ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਦਾ ਪਰਸਨਲ ਕ੍ਰੈਡਿਟ ਅਕਾਊਂਟ ਜਿਹੜਾ ਹੈਕ ਕਰ ਲਿਆ ਹੈਗਾ। ਸੋ ਇਹ ਅਕਿਊਜ਼ ਕੀਤਾ ਜਾ ਰਿਹਾ ਉਹਦੇ ਉੱਤੇ। ਸਟਾਕ ਜਿਹੜੇ ਆ ਟੰਬਲ ਕਰ ਰਹੇ ਆ ਅੱਜ ਵੀ। ਪੰਜਵਾਂ ਲਗਾਤਾਰ ਸਟੇਟ ਹਫਤਾ ਹੈਗਾ ਜਿਹਦੇ ਵਿੱਚ ਸਟਾਕ ਡਾਊਨ ਜਾ ਰਹੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੋਣਾਂ ਦੀ ਪੂਰੀ ਟੀਮ ਜਦੋਂ ਵੀ ਕਿਤੇ ਗੱਲਬਾਤ ਕਰਦੀ ਸੀ ਇਹੀ ਕਹਿੰਦੇ ਸੀ ਵੀ ਜੀ ਸਾਡੇ ਵੇਲੇ ਜਿਹੜੇ ਸਟਾਕ ਆ ਬਹੁਤ ਉੱਪਰ ਜਾ ਰਹੇ ਆ, ਵੀ ਪਹਿਲੀ ਵਾਰੀ ਜਿਹੜੇ ਡਾਓ ਜੋ ਯੂਨੀਵਰਸਿਟੀ ਵਾਲਾ 50,000 ਨੂੰ ਕ੍ਰਾਸ ਕੀਤਾ ਹੈਗਾ ਆ। ਸੋ ਪਿਛਲੇ ਸਮੇਂ ਤੋਂ ਜਦੋਂ ਤੋਂ ਹੀ ਈਰਾਨ ਦੇ ਨਾਲ ਲੜਾਈ ਹੋਈ ਹੈਗੀ ਆ, ਕਿਉਂਕਿ ਕਰੂਡ ਆਇਲ ਦੀਆਂ ਕੀਮਤਾਂ $100 ਤੋਂ ਉੱਪਰ ਚਲੇ ਗਈਆਂ, ਉਹਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਸ਼ੇਕੀ ਗਰਾਊਂਡ ਦੇ ਉੱਤੇ ਹੈਗੀ ਆ। ਸੋ ਐਫਬੀਆਈ ਦੇ ਡਾਇਰੈਕਟਰ ਵਾਲੀ ਜਿਹੜੀ ਖਬਰ ਆ, ਕਹਿੰਦੇ ਵੀ ਹੰਡਾਲਾ ਹੈਕ ਟੀਮ ਕਰਕੇ ਆ ਜਿਨ੍ਹਾਂ ਨੇ ਇਹ ਹੈਕ ਕੀਤਾ ਹੈਗਾ ਆ। ਹੁਣ ਤੱਕ 303 ਜਿਹੜੇ ਸਰਵਿਸ ਮੈਂਬਰਸ ਆ ਉਹ ਜ਼ਖਮੀ ਹੋ ਚੁੱਕੇ ਆ ਅਮਰੀਕਾ ਦੇ, ਤੇ 11 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਵਾਈਟ ਹਾਊਸ ਹਜੇ ਵੀ ਦੁਚਿੱਤੀ ਚਾਹ ਪਏ ਜਿਹੜੇ ਟਰੂਪਸ ਆ ਉਹਨਾਂ ਨੂੰ ਗਰਾਊਂਡ ਦੇ ਉੱਤੇ ਭੇਜਿਆ ਜਾਵੇ ਜਾਂ ਨਾ, ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਰਾਊਂਡ ਆ ਉਹ ਮਿਡਲ ਈਸਟ ਦੇ ਵਿੱਚ ਜਿਹੜੇ ਭੇਜੇ ਗਏ ਹੈਗੇ ਆ। ਇਜ਼ਰਾਈਲ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਆ ਰੈਜ਼ੀਡੈਂਟਸ ਨੂੰ ਵੀ ਜੋ ਈਰਾਨ ਦਾ ਆਰਕ ਹੈਵੀ ਵਾਟਰ ਨਿਊਕਲੀਅਰ ਰਿਐਕਟਰ ਹੈਗਾ ਆ ਉਹਦੇ ਆਲੇ ਦੁਆਲੇ ਦਾ ਏਰੀਆ ਜਿਹੜਾ ਆ ਉਸ ਨੂੰ ਇਵੈਕੂਏਟ ਕਰ ਦਿਓ, ਕਿਉਂਕਿ ਉੱਥੇ ਉਹ ਅਟੈਕ ਕਰਨਾ ਚਾਹੁੰਦੇ ਹੈਗੇ ਆ। ਸੋ ਯੂਐਨ ਨੇ ਇੱਕ ਵਾਰੀ ਫੇਰ ਵਾਰਨਿੰਗ ਦਿੱਤੀ ਆ ਵੀ ਇੱਕ ਤਰ੍ਹਾਂ ਨਾਲ ਇਹ ਕੈਟਾਸਟ੍ਰੋਫੀ ਆ, ਖਾਸ ਕਰਕੇ ਇਜ਼ਰਾਈਲ ਦਾ ਜਿਹੜਾ ਅਟੈਕ ਲੈਬਨਾਨ ਤੇ ਹੋ ਰਿਹਾ ਤੇ ਈਰਾਨ ਦੇ ਉੱਤੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਦੁਨੀਆ ਦੀਆਂ ਜਿਹੜੀਆਂ ਇਕੋਨਮੀਜ਼ ਆ ਉਹਨੂੰ ਪੂਰੀ ਤਰ੍ਹਾਂ ਹਿਲਾ ਸਕਦਾ ਹੈਗਾ ਆ। ਇਜ਼ਰਾਈਲ ਨੇ ਕਿਹਾ ਵੀ ਈਰਾਨ ਦੇ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਉਹ ਹੋਰ ਵੀ ਤੇਜ਼ੀ ਨਾਲ ਚੱਲੂਗਾ ਜੇ ਡੀਲ ਟਰੰਪ ਉਹਨਾਂ ਦੀ ਨਹੀਂ ਬਣਦੀ ਹੈ। ਆਈਆਰਜੀਸੀ ਨੇ ਚੇਤਾਵਨੀ ਦਿੱਤੀ ਆ ਯੂਐਸ ਤੇ ਵਾਈਸ ਇਜ਼ਰਾਈਲ ਦੇ ਜਿਹੜੇ ਇੰਡਸਟਰੀਅਲ ਕੰਪਨੀਆਂ ਉੱਥੇ ਤੁਸੀਂ ਇਰਦ ਗਿਰਦ ਕੰਮ ਕਰਦੇ ਆ ਛੱਡ ਕੇ ਜਿਹੜੇ ਉਹ ਭੱਜ ਜਾਓ। ਅਮਰੀਕਾ ਦੇ ਦੁਆਰਾ ਇੱਕ ਹੈਵੀ ਵਾਟਰ ਪਲਾਂਟ ਤੇ ਯੈਲੋ ਕੇਕ ਪ੍ਰੋਡਕਸ਼ਨ। ਯੈਲੋ ਕੇਕ ਇੱਕ ਕੰਸਨਟ੍ਰੇਟਿਡ ਪਾਊਡਰ ਹੁੰਦਾ ਆ ਯੂਰੇਨੀਅਮ ਦਾ, ਜਿਸ ਨੂੰ ਕੀ ਹੋਰ ਕੈਮੀਕਲ ਕੰਪਾਊਂਡਸ ਦੇ ਵਿੱਚ ਵਰਤਿਆ ਜਾਂਦਾ ਆ, ਜਿਸ ਨੂੰ ਐਨਰਿਚ ਕੀਤਾ ਜਿਹੜਾ ਉਹ ਜਾ ਸਕਦਾ ਆ ਜਾਂ ਫਿਊਲ ਬਣਾਉਣ ਦੇ ਲਈ, ਨਿਊਕਲੀਅਰ ਪਲਾਂਟ ਦੇ ਫਿਊਲ ਬਣਾਉਣ ਦੇ ਲਈ ਵਰਤਿਆ ਜਿਹੜਾ ਉਹ ਜਾਂਦਾ ਆ। ਸੋ ਯੈਲੋ ਕੇਕ ਪ੍ਰੋਡਕਸ਼ਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਜਿਹੜਾ ਉਹ ਹਮਲਾ ਕੀਤਾ ਆ। IAEA ਕਹਿ ਰਿਹਾ ਈਰਾਨ ਦਾ ਜਿਹੜਾ ਈਰਾਨ ਦਾ ਨਾਟ IAEA, ਈਰਾਨ ਦਾ ਐਟੋਮਿਕ ਐਨਰਜੀ ਆਰਗੇਨਾਈਜੇਸ਼ਨ ਨੇ ਕਿਹਾ ਵੀ ਇਸ ਹਮਲੇ ਦੇ ਕਰਕੇ ਕੋਈ ਲੀਕੇਜ ਨਹੀਂ ਹੋਈ ਹੈਗੀ।